अस्सलाम वालेकुम, सत श्री अकाल और नमस्कार दोस्तों। ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਸਾਡੇ ਖਾਸ ਮਹਿਮਾਨ ਅਮਰੀਕਾ ਤੋਂ ਹਨ ਔਰ ਇਹ ਉਹ ਸ਼ਖਸੀਅਤ ਹਨ ਜਿਨ੍ਹਾਂ ਦਾ ਨਾ ਸਿਰਫ ਲਿਟਰੇਚਰ ਦੇ ਵਿੱਚ ਨਾਂ ਹੈ ਬਲਕਿ ਇਹਨਾਂ ਨੂੰ ਜਿਹੜਾ ਵੀ ਪੰਜਾਬ ਹੋਵੇ ਚੜ੍ਹਦਾ ਹੋਵੇ ਲਹਿੰਦਾ ਹੋਵੇ ਕੈਨੇਡੀਅਨ ਹਨ ਅਮਰੀਕਾ ਦੇ ਵਿੱਚ ਬੈਠੇ ਹਨ ਜਿੱਥੇ ਜਿੱਥੇ ਪੰਜਾਬੀ ਬੈਠਾ ਹੈ ਇਹਨਾਂ ਨੂੰ ਜਾਣਦੇ ਹਨ। ਇਹਨਾਂ ਦੀ ਇੱਕ ਵੱਡੀ ਫੀਲਡ ਪੋਇਟਰੀ ਵੀ ਰਹੀ ਹੈ। ਉਹ ਪੋਇਟਰੀ ਦੇ ਨਾਲ ਨਾਲ ਇਹਨਾਂ ਦੇ ਹਯਾਤੀ ਦੇ ਅਸੀਂ ਸਾਰੇ ਪੱਖਾਂ ਦੇ ਨਾਲ ਇਹਨਾਂ ਦੇ ਗੱਲਬਾਤ ਕਰਾਂਗੇ। ਅੱਜ ਸਾਡੇ ਮਹਿਮਾਨ ਹਨ ਗੁਰਮੀਤ ਸਿੰਘ ਸੰਧੂ ਜੀ ਅਮਰੀਕਾ ਤੋਂ। ਜੀ ਆਇਆਂ ਨੂੰ ਸੰਧੂ ਸਾਹਿਬ। ਜੀ ਆਇਆਂ ਨੂੰ ਜੀ, ਥੈਂਕ ਯੂ ਰਜ਼ਾ ਸਾਹਿਬ, ਮੈਨੂੰ ਇਹ ਤੁਸੀਂ ਜਿਹੜਾ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ, ਇਹਦੇ ਨਾਲ ਮੈਂ ਲਹਿੰਦੇ ਪੰਜਾਬ ਦੇ ਪੰਜਾਬੀਆਂ ਨਾਲ ਗੱਲ ਕਰ ਸਕਾਂਗਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸ਼ੁਕਰੀਆ ਸਰ। ਕੁਝ ਦੱਸੋ ਆਪਣੇ ਕਿੱਥੇ ਜੰਮੇ ਜਾਏ ਤੇ ਬਚਪਨ ਕਿੱਥੇ ਗੁਜ਼ਰਿਆ ਤੇ ਕਿੱਥੇ ਪੜ੍ਹਾਈ ਹੋਈ ਤੇ ਕੀ ਕੋਈ ਲਾਈਫ ਜਰਨੀ ਥੋੜਾ ਜਿਹਾ ਦੱਸੋ ਸਾਡੇ ਸੁਣਨ ਵਾਲਿਆਂ ਨੂੰ। ਮੇਰਾ ਜਨਮ 1944 ਦਾ ਜੀ, 44 ਦਾ, ਪਾਰਟੀਸ਼ਨ ਤੋਂ 3 ਸਾਲ ਪਹਿਲਾਂ ਸਾਹਨੇਵਾਲ ਵੱਡਾ ਕਸਬਾ ਬਣ ਗਿਆ ਹੁਣ ਤੇ ਲੁਧਿਆਣੇ ਦੇ ਬਿਲਕੁਲ ਨਾਲ ਹੈ। ਤੇ ਧਰਮਿੰਦਰ ਜਿਹੜੇ ਪੰਜਾਬ ਦੇ ਮਸ਼ਹੂਰ ਐਕਟਰ ਨੇ ਬੰਬੇ ਫਿਲਮ ਇੰਡਸਟਰੀ 'ਚ, ਉਹ ਵੀ ਉੱਥੋਂ ਦੇ ਜੰਮੇ ਜਾਏ ਨੇ। ਉਹਨਾਂ ਦੇ ਫਾਦਰ ਮੇਰੇ ਟੀਚਰ ਸਨ ਤੇ ਧਰਮਿੰਦਰ ਜਦੋਂ ਫਿਲਮ ਇੰਡਸਟਰੀ 'ਚ ਗਏ ਨੇ ਮੈਂ 6ਵੀਂ ਜਮਾਤ ਦਾ ਵਿਦਿਆਰਥੀ ਸਾਂ। ਮੇਰੀ ਸ਼ੁਰੂ 'ਚ ਜਿਹੜੀ ਮੇਰੀ ਐਜੂਕੇਸ਼ਨ ਹੈ ਉਹ ਮੇਰੇ ਪਿੰਡ ਦੇ ਹਾਈ ਸਕੂਲ 'ਚ ਹੀ ਹੋਈ। ਮੇਰੇ ਫਾਦਰ ਆਰਮੀ 'ਚ ਸਨ, ਸੋ ਉਹਨਾਂ ਦੀ ਟ੍ਰਾਂਸਫਰ ਹੁੰਦੀ ਰਹਿੰਦੀ ਸੀ, ਪਰ ਅਸੀਂ ਬਹੁਤਾ ਉੱਥੇ ਰਹੇ ਹਾਂ, ਆਪਣੇ ਪਿੰਡ 'ਚ ਹੀ ਉੱਥੇ ਪੜ੍ਹਦੇ ਰਹੇ ਹਾਂ। ਪਰ ਇੱਕ ਮੌਕਾ ਐਸਾ ਆਇਆ ਜਦੋਂ ਉਹ ਲਖਨਊ ਸਟੇਸ਼ਨ ਤੇ ਉਹਨਾਂ ਦੀ ਟ੍ਰਾਂਸਫਰ ਹੋਈ, ਮੇਜਰ ਸਨ ਆਰਮੀ 'ਚ। ਜੀ ਜੀ। ਤੇ ਤੁਹਾਡੇ ਲਈ ਸ਼ਾਇਦ ਇਹ ਬੜੀ ਹੈਰਾਨੀ ਵਾਲੀ ਗੱਲ ਹੋਵੇਗੀ ਕਿ ਉੱਥੇ ਇਸਲਾਮੀਆ ਸਕੂਲ 'ਚ ਮੈਂ ਦਾਖਲ ਹੋਇਆ। ਵਾਹ ਵਾਹ। ਅਮੀਰੂਦੌਲਾ, ਹਾਂਜੀ, ਅਮੀਰੂਦੌਲਾ ਨਵਾਬ ਸਨ ਉਦੋਂ ਅਵਧ ਦੇ ਕੋਈ ਪੁਰਾਣੇ, ਉਹਨਾਂ ਦੇ ਨਾਂ ਤੇ ਉਹ ਕਾਲਜ ਸੀ, ਇੰਟਰ ਕਾਲਜ, ਅਮੀਰੂਦੌਲਾ ਇਸਲਾਮੀਆ ਇੰਟਰ ਕਾਲਜ। ਮੈਂ ਇਕੱਲਾ ਹੀ ਸਿੱਖ ਸਟੂਡੈਂਟ ਸਾਂ ਉਸ ਸਕੂਲ 'ਚ। ਉਸ ਤੋਂ ਪਹਿਲੋਂ ਕਦੇ ਕੋਈ ਸਿੱਖ ਸਟੂਡੈਂਟ ਉੱਥੇ ਨਹੀਂ ਰਿਹਾ ਤੇ ਟੀਚਰ ਮੇਰੇ ਬੜੀ ਇੱਜ਼ਤ ਕਰਦੇ ਸਨ। ਤੇ ਉੱਥੋਂ ਮੈਨੂੰ ਮਹਿਸੂਸ ਹੋਇਆ ਕਿ ਮੁਸਲਮਾਨ ਸਿੱਖਾਂ ਲਈ ਬੜਾ ਉਹਨਾਂ ਨੇ ਜਿਹੜਾ ਉਹਨਾਂ ਦੇ ਮਨ 'ਚ ਬੜਾ ਪਿਆਰ ਹੈ ਤੇ ਇੱਜ਼ਤ ਹੈ। ਉਸ ਤੋਂ ਬਾਅਦ ਫਿਰ ਅਸੀਂ ਪੰਜਾਬ ਆ ਗਏ। ਮੈਂ ਪੰਜਾਬ ਹੀ ਪੜ੍ਹਦਾ ਰਿਹਾ। ਉੱਥੋਂ ਮੈਂ ਗਵਰਨਮੈਂਟ ਕਾਲਜ ਲੁਧਿਆਣੇ ਤੋਂ BA ਕੀਤੀ। ਉਸ ਤੋਂ ਬਾਅਦ ਫਿਰ ਮੈਂ 1968 'ਚ ਬਾਹਰ ਆ ਗਿਆ। ਪਹਿਲਾਂ ਇੰਗਲੈਂਡ ਰਿਹਾ 10 ਸਾਲ ਤੇ ਫਿਰ 79 'ਚ ਮੈਂ ਉਦੋਂ ਦਾ ਇੱਥੇ USA ਆ। ਮੈਂ ਜਨਰਲ ਮੋਟਰ 'ਚ ਕੰਮ ਕਰਦਾ ਰਿਹਾ ਐਜ਼ ਅ ਟੈਕਨੀਸ਼ੀਅਨ। ਉੱਥੋਂ ਰਿਟਾਇਰ ਹੋਇਆ ਉਹ 10 ਸਾਲ ਪਹਿਲਾਂ। ਤੇ ਹੁਣ ਮੇਰਾ ਸ਼ੌਕ ਸਿਰਫ ਪੰਜਾਬੀ ਪੋਇਟਰੀ ਦਾ, ਹੋਰ ਕੋਈ ਕੰਮਕਾਰ ਨਹੀਂ। 2 ਬੱਚੇ ਨੇ, ਦੋਨੋਂ ਹੀ ਆਪਣੀ ਫੀਲਡ 'ਚ ਸੈਟਲ ਨੇ। ਮੇਰੀ ਬੇਟੀ ਜਿਹੜੀ ਹੈ ਉਹ ਅਕਾਊਂਟੈਂਟ ਹੈ ਫੋਰਡ ਮੋਟਰ ਕੰਪਨੀ 'ਚ, ਤੇ ਉਹਦਾ ਹਸਬੈਂਡ ਇੰਜੀਨੀਅਰ ਹੈ। ਬੇਟਾ ਮੇਰਾ ਉਹ ਕੰਪਿਊਟਰ ਇੰਜੀਨੀਅਰ ਹੈ ਤੇ ਉਹਦੀ ਜਿਹੜੀ ਵਾਈਫ ਹੈ ਉਹ ਨਰਸ ਟੈਕਨੀਸ਼ੀਅਨ ਹੈ। ਸੋ ਇਹ ਮੇਰੀ ਫੈਮਿਲੀ ਹੈ ਜੀ। ਬਹੁਤ ਸ਼ੁਕਰੀਆ ਗੁਰਮੀਤ ਸਾਹਿਬ ਆਪਣੇ ਔਰ ਆਪਣੀ ਫੈਮਿਲੀ ਦੇ ਬਾਰੇ ਜਾਣਕਾਰੀ ਦੇਣ ਦਾ। ਅੱਛਾ, ਤੁਹਾਡੀ ਏਜ ਜਿਹੜੀ ਹੈ ਉਹ ਪਾਰਟੀਸ਼ਨ ਦੇ ਨੇੜੇ ਨੇੜੇ ਦੀ ਹੈ, ਲੇਕਿਨ ਡੈਫੀਨੇਟਲੀ ਤੁਹਾਡੀ ਏਜ ਉਸ ਟਾਈਮ 3 ਸਾਲ ਹੋਏਗੀ, ਤੁਸੀਂ ਖੁਦ ਤੇ ਨਹੀਂ ਉਹ ਪਾਰਟੀਸ਼ਨ ਦੇਖੀ। ਔਰ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਔਰ ਪਾਰਟੀਸ਼ਨ ਦੇ 47 ਦੇ ਨੇੜੇ ਦੇ ਕੋਈ ਸਾਨੂੰ ਐਸੇ ਲੋਕ ਨਜ਼ਰ ਆਉਂਦੇ ਨੇ ਤੇ ਅਸੀਂ ਵੰਡ ਦੇ ਬਾਰੇ ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਵੰਡ ਦਾ ਜਿਹੜਾ ਇੱਕ ਐਕਸਪੀਰੀਅੰਸ ਸੀ, ਵੰਡ ਦੀਆਂ ਉਹ ਜਿਹੜੀਆਂ ਬਿਟਰ ਯਾਦਾਂ ਹਨ, ਉਹ ਦੁਖਾਂਤ ਹੈ ਪੰਜਾਬ ਦੇ ਸੀਨੇ ਤੇ, ਜਿਹੜਾ ਅੱਜ ਤੀਜੀ ਨਸਲ ਦੇ ਅੰਦਰ ਵੀ ਉਹ ਅੱਗੇ ਚੱਲਿਆ ਆ ਰਿਹਾ ਹੈ। ਔਰ ਇਹ ਕਰੋੜਾਂ ਲੋਕਾਂ ਦਾ ਘਰ-ਬਾਰ ਛੱਡਣਾ ਔਰ ਇਹ ਲੱਖਾਂ ਲੋਕਾਂ ਦਾ ਕਤਲਾਮ, ਪੰਜਾਬ ਬਰਬਾਦ ਹੋਇਆ, ਉਹਦੇ ਟੋਟੇ ਕੀਤੇ ਗਏ। ਤੇ ਇਹ ਜਿਹੜੀ ਚੀਜ਼ ਹੈ, ਇਹ ਪੰਜਾਬ ਦੀ ਵੰਡ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਇਹਦੇ ਨਾਲ ਕੋਈ ਮੈਮੋਰੀਜ਼ ਤੁਹਾਡੀਆਂ ਜੁੜੀਆਂ ਹੋਈਆਂ ਹੋਣ, ਡੈਫੀਨੇਟਲੀ ਤੁਹਾਡੇ ਨਾਲ ਦੇ ਕੁਝ ਲੋਕ ਐਸੇ ਹੋਣਗੇ, ਕੁਝ ਤੁਹਾਨੂੰ ਸੁਣਾਇਆ ਹੋਏਗਾ ਕਿ ਉਸ ਵੇਲੇ ਦੇ ਲੋਕਾਂ ਦੇ ਅੰਦਰ ਸਾਰੇ ਇੱਕ ਦੂਸਰੇ ਨੂੰ ਨਹੀਂ ਮਾਰ ਰਹੇ ਸਨ, ਕੁਝ ਬਚਾ ਵੀ ਰਹੇ ਸੀ। ਔਰ ਉਸ ਵੇਲੇ ਦਾ ਪੰਜਾਬ ਕਿਵੇਂ ਤੁਸੀਂ ਵੇਖਦੇ ਹੋ? ਅਸਲ ਵਿੱਚ ਰਾਜਾ ਸਾਹਿਬ, ਇਹ ਦੁਨੀਆ 'ਚ ਇਹੋ ਜਿਹਾ ਦੁਖਾਂਤ ਹੋਰ ਕਿਸੇ ਨੇ ਵੀ ਨਹੀਂ ਚੱਲਿਆ ਜਿਹੜਾ ਅਸੀਂ ਪੰਜਾਬ ਦੀ ਵੰਡ ਵੇਲੇ, ਪੰਜਾਬ ਦੀ ਵੰਡ ਹੀ ਮੈਂ ਸਮਝਾਂਗਾ, ਹਿੰਦੁਸਤਾਨ ਦੀ ਵੰਡ ਦੇ ਬਾਰੇ ਤਾਂ ਸ਼ਾਇਦ ਕੁਝ ਨਹੀਂ ਕਿਹਾ ਜਾ ਸਕਦਾ। ਪੰਜਾਬ ਅਤੇ ਬੰਗਾਲ 2 ਸੂਬੇ ਸਨ ਜਿਨ੍ਹਾਂ ਨੇ ਇਹ ਦੁਖਾਂਤ ਆਪਣੇ ਕੰਢੇ ਤੇ ਲਾਇਆ।
ਤੇ ਮੈਂ ਜਿਸ ਤਰ੍ਹਾਂ ਤੁਸੀਂ ਮੈਂ ਕਿਉਂਕਿ ਮੇਰਾ ਆਪਣਾ ਤਾਂ ਕੋਈ ਤਜਰਬਾ ਨਹੀਂ ਜਾਣਨ ਦਾ, ਪਰ ਮੈਂ ਆਪਣੇ ਬਜ਼ੁਰਗਾਂ ਕੋਲੋਂ, ਫਾਦਰ ਕੋਲੋਂ, ਦਾਦਾ ਜੀ ਕੋਲੋਂ, ਹੋਰ ਲੋਕਾਂ ਤੋਂ ਜਿਹੜੀਆਂ ਕਹਾਣੀਆਂ ਮੈਂ ਸੁਣਦਾ ਰਿਹਾ, ਤੇ ਮੇਰਾ ਨਾਵਲ ਜਿਹੜਾ ਹੁਣ ਵੈਸੇ ਛਪ ਰਿਹਾ ਲਾਹੌਰ ਸਾਂਝ ਪਬਲੀਕੇਸ਼ਨ ਤੋਂ, ਉਹ ਵੀ ਸਾਰੀ ਵੰਡ ਦੀ ਕਹਾਣੀ ਹੈ। ਇੱਕ ਬੱਚੀ ਛੋਟੀ ਜਿਹੀ ਜਿਹੜੀ ਕਿ ਵਿਛੜ ਜਾਂਦੀ ਹੈ ਆਪਣੇ ਮਾਪਿਆਂ ਨਾਲੋਂ, ਉਹ ਫਿਰ ਕਿਸ ਤਰ੍ਹਾਂ ਪੜ੍ਹਦੀ ਹੈ, ਉਹਨੂੰ ਜਿਹੜਾ ਸੰਭਾਲਦਾ ਬੰਦਾ, ਉਹਦੇ ਫਾਦਰ ਨਾਲ ਉਹਦੀ ਸਾਂਝ ਹੈ, ਦੋਸਤੀ ਹੈ। ਉਹ ਨਾਵਲ ਵੀ ਸਾਰੀ ਦੁਖਾਨ ਦੀ ਕਹਾਣੀ ਹੈ। ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਬਹੁਤ ਨੁਕਸਾਨ ਤੇ ਲਿਆ। ਅਸੀਂ ਤੋਂ ਮਤਲਬ ਅਸੀਂ ਪੰਜਾਬੀਆਂ ਨੇ, ਚਾਹੇ ਉਹ ਲਹਿੰਦੇ ਪੰਜਾਬ ਦੇ ਨੇ, ਚਾਹੇ ਚੜ੍ਹਦੇ ਪੰਜਾਬ ਨੇ, ਲੋਕ ਵਿਛੜ ਗਏ, ਬਹੁਤ ਸਾਰੇ ਮਾਰੇ ਗਏ, ਤੇ ਕਿੰਨੇ ਵਰੇ ਤੇ ਅਸੀਂ ਇੱਕ ਦੂਜੇ ਨੂੰ ਜਾਣ ਤੇ ਸਮਝ ਹੀ ਨਹੀਂ ਸਕੇ। ਇਹ ਕਿਉਂਕਿ ਇਹ ਨਫ਼ਰਤ ਕਰਕੇ ਜਿਹੜੀਆਂ ਸਰਕਾਰਾਂ ਸਨ, ਉਹਨਾਂ ਨੇ ਵੀ ਸਾਨੂੰ ਇੱਕ ਦੂਸਰੇ ਦੇ ਨੇੜੇ ਨਹੀਂ ਆਉਣ ਦਿੱਤਾ। ਆਪਣੇ ਰਾਜਸੀ ਕਾਰਨਾਂ ਕਰਕੇ ਜਾਂ ਉਹਨਾਂ ਦੀ ਜਿਹੜੀ ਪੋਲਿਟਿਕਸ ਸੀ ਉਹਦੇ ਕਰਕੇ। ਇਹ ਹੁਣ ਇੰਟਰਨੈਟ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਇਹ ਇੱਕ ਪਤਾ ਨਹੀਂ ਦੁਨੀਆ ਲਈ ਤੇ ਕੀ ਇਹਦਾ ਹੋਏਗਾ, ਪਰ ਸਾਡੇ ਲਈ ਬਹੁਤ ਇਹਦਾ ਫਾਇਦਾ ਹੋਇਆ। ਤੇ ਜਿਹੜਾ ਕਿ ਅਸੀਂ ਆ ਜੋ ਪ੍ਰੋਗਰਾਮ ਹੁਣ ਅਸੀਂ ਕਰ ਰਹੇ ਹਾਂ, ਇਹ ਵੀ ਇਸੇ ਦਾ ਨਤੀਜਾ ਹੀ ਹੈ, ਇੰਟਰਨੈਟ ਦਾ ਹੀ। ਨਹੀਂ ਤੇ ਸਾਨੂੰ ਪਤਾ ਹੀ ਨਹੀਂ ਸੀ ਦੂਜੇ ਪਾਸੇ ਵਿੱਚ ਕੀ ਹੋ ਰਿਹਾ। ਤੇ ਮੇਰਾ ਆਪਣਾ ਜਾਤੀ ਤਜਰਬਾ ਵੀ, ਮੈਂ 2005 ਚ ਪਾਕਿਸਤਾਨ ਗਿਆ ਗੁਰਦੁਆਰਿਆਂ ਦੀ ਯਾਤਰਾ ਲਈ, ਨਨਕਾਣਾ ਸਾਹਿਬ ਤੋਂ ਲੈ ਕੇ ਪਿਸ਼ਾਵਰ ਤੱਕ। ਇੰਨਾ ਪਿਆਰ ਲੋਕਾਂ ਨੇ ਦਿੱਤਾ ਤੇ ਤੁਸੀਂ ਸਮਝ ਨਹੀਂ ਸਕਦੇ ਵੀ ਜਿੱਥੇ ਕਿਤੇ ਵੀ ਗਏ ਆ। ਮੈਂ ਇੱਕ ਦੋ ਤਜਰਬੇ ਤੁਹਾਡੇ ਨਾਲ ਸਾਂਝੇ ਕਰਦਾ, ਜੇ ਇਜਾਜ਼ਤ ਦਿਓ ਤੇ। ਜੀ ਪਲੀਜ਼। ਬਹੁਤ ਵੱਡੀ ਮਾਰਕੀਟ ਹੈ, ਸ਼ਾਪਿੰਗ ਮਾਰਕੀਟ ਲਾਹੌਰ ਚ ਹੈ ਜੀ, ਜਿਹੜੀ ਡੀ-6 ਸ਼ਕਲ ਦੀ ਹੈ। ਉੱਥੇ ਅਸੀਂ ਸ਼ਾਪਿੰਗ ਕਰਨ ਲਈ ਘੁੰਮਣ ਲਈ ਚਲੇ ਗਏ, ਤੇ ਮੈਂ ਇੱਕ ਦੁਕਾਨ ਦੇ ਅੰਦਰ ਗਿਆ, ਰੈਡੀਮੇਡ ਕੱਪੜਿਆਂ ਦੀ ਦੁਕਾਨ ਸੀ। ਤੇ ਮੈਨੂੰ ਇਹ ਜੈਕਟ ਪਸੰਦ ਆ ਗਈ ਜਿਹੜੀ ਮੈਂ ਹੁਣ ਪਾਈ ਹੋਈ ਵੀ ਹੈ ਤੁਹਾਡੇ ਸਾਹਮਣੇ। ਅੱਛਾ, ਵਾਹ 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 ਵਾਹ। ਤੇ ਮੈਂ ਜਦੋਂ ਦੇਖ ਰਿਹਾ ਸੀ, ਤੇ ਮੈਨੂੰ ਉਹ ਲੜਕਾ ਜਿਹੜਾ ਸੇਲਸਮੈਨ ਸੀਗਾ, ਉਹ ਮੈਨੂੰ ਦਿਖਾ ਰਿਹਾ ਸੀ। ਮੈਂ ਉਹਨੂੰ ਪੁੱਛਿਆ ਵੀ ਕੀ ਪ੍ਰਾਈਸ ਹੈ। ਦੂਰੋਂ ਦੁਕਾਨ ਦਾ ਮਾਲਕ ਨੇ ਇਹ ਗੱਲ ਸੁਣੀ, ਉਹ ਦੌੜ ਕੇ ਉਸ ਗਾਹਕ ਨੂੰ ਛੱਡ ਕੇ ਉੱਥੇ ਆ ਗਿਆ। ਕਹਿੰਦਾ, ਸਰਦਾਰ ਜੀ ਤੁਸੀਂ ਕੀਮਤ ਦਾ ਫਿਕਰ ਨਾ ਕਰੋ, ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਉਹ ਤੁਸੀਂ ਸਿਲੈਕਟ ਕਰ ਲਓ। ਮੈਂ ਇਹ ਜੈਕਟ ਪਾ ਕੇ ਦੇਖੀ, ਮੈਨੂੰ ਪਸੰਦ ਆ ਗਈ। ਉਹ ਕਹਿਣ ਲੱਗਾ, ਸਰਦਾਰ ਜੀ ਛੱਡੋ, ਤੁਹਾਡੇ ਕੋਲ ਪੈਸੇ ਨਹੀਂ ਲੈਣੇ, ਇਹ ਤੁਸੀਂ ਇੱਥੇ ਸਾਰੇ ਮਹਿਮਾਨ ਹੋ, ਘੁੰਮਣ ਫਿਰਨ ਵਾਸਤੇ ਆਏ ਹੋ, ਇਹ ਕੀ ਚੀਜ਼ ਹੈ, ਇਹਦੇ ਮੈਂ ਬੜੇ ਪੈਸੇ ਕਮਾਣੇ, ਇਹਦੇ ਬਾਰੇ ਫਿਕਰ ਨਾ। ਮੈਂ ਕਿਹਾ ਜੀ ਨਹੀਂ, ਇਸ ਤਰ੍ਹਾਂ ਨਹੀਂ, ਤੁਸੀਂ ਵਾਜਬ ਕੀਮਤ ਮੇਰੇ ਕੋਲ ਲੈ ਲਓ। ਉਹ ਕਹਿੰਦੇ 2000 ਰੁਪਏ ਦੀ ਕੀਮਤ ਹੈ, ਮੇਰੀ ਲਾਗਤ 500 ਰੁਪਏ। 500 ਦੇ ਦਿਓ, ਜੇ ਜ਼ਿਆਦਾ ਹੀ ਤੁਸੀਂ ਕਰਦੇ ਹੋ। ਇਸੇ ਤਰ੍ਹਾਂ ਹੀ ਇੱਕ ਹੋਰ ਵਾਕਿਆ ਕਿ ਅਸੀਂ ਕਰਤਾਰਪੁਰ ਸਾਹਿਬ ਗੁਰਦੁਆਰਾ ਦੇਖਣ ਵਾਸਤੇ ਗਏ। ਹੁਣ ਤੇ ਖੈਰ ਲਾਂਘਾ ਵੀ ਖੁੱਲ ਗਿਆ ਜੀ, ਤੇ ਉੱਥੇ ਨਹਿਰ ਹੈ। ਜੇ ਤੁਸੀਂ ਵੀ ਜਾਓ ਅੱਗੇ ਨਾਰੋਵਾਲ ਸ਼ਹਿਰ ਤੋਂ ਪਹਿਲੋਂ ਇੱਕ ਨਹਿਰ ਹੈ ਪੱਕੀ ਜੀ ਜੀ, ਉਹ ਛਾਂਗਾ ਮਾਂਗਾ ਸ਼ਾਇਦ ਉਹਦਾ ਨਾਮ ਹੈ, ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਜੀ। ਗੱਖੜ ਵਾਲੀ ਦੇ ਕੋਲ ਨਹਿਰ। ਹਾਂਜੀ, ਉੱਥੇ ਇੱਕ ਸਾਡਾ ਜਿਹੜਾ ਡਰਾਈਵਰ ਸੀ, ਉਹ ਅਸੀਂ ਪਹਿਲੋਂ ਇੱਕ ਦਿਨ ਪਹਿਲੋਂ ਉੱਥੋਂ ਪਿਸ਼ਾਵਰ ਤੋਂ ਆਏ ਸਾਂ। ਕਹਿਣ ਲੱਗਾ, ਸਰਦਾਰ ਜੀ ਮੈਨੂੰ ਨੀਂਦਰ ਆ ਰਹੀ ਹੈ ਜੀ, ਮੈਂ ਚਾਹ ਪੀ ਲਵਾਂ। ਉਹਨੇ ਗੱਡੀ ਰੋਕੀ, ਢਾਬਾ ਸੀ ਉੱਥੇ, ਚਾਹ ਵਾਲੇ ਦੀ ਦੁਕਾਨ ਸੀਗੀ। ਅਸੀਂ ਬਾਹਰ ਨਿਕਲੇ, ਅਸੀਂ 6 ਜਣੇ ਸੀਗੇ, ਸਾਡਾ ਗਰੁੱਪ ਜਿਹੜਾ ਸੀ। ਠੀਕ, ਅਸੀਂ ਬਾਹਰ ਨਿਕਲੇ ਤੇ ਉਹ ਮੰਜੀ ਦੇ ਉੱਤੇ ਚੌਧਰੀ ਬੈਠੇ ਸਨ, ਜ਼ਿਮੀਂਦਾਰ, ਉੱਠ ਕੇ ਖੜੇ ਕਹਿਣ ਲੱਗੇ, ਧੰਨ ਭਾਗ ਸਾਡੇ ਸਰਦਾਰਾਂ ਦੇ ਅੱਜ ਦਰਸ਼ਨ ਹੋਏ ਨੇ, ਤੁਸੀਂ ਤੇ ਨਨਕਾਣਾ ਸਾਹਿਬ ਤੋਂ ਹੋ ਕੇ ਮੁੜ ਜਾਂਦੇ ਹੋ, ਤੇ ਅੱਜ ਪਹਿਲੀ ਵਾਰੀ ਆਏ। ਉਹ ਦੁਕਾਨ ਵਾਲੇ ਨੂੰ ਕਹਿਣ ਲੱਗੇ, ਲੈ ਵੀ ਬਾਟੇ ਮਾਂਜ ਕੇ ਚਾਹ ਬਣਾਈ ਇਹਨਾਂ ਵਾਸਤੇ, ਸਰਦਾਰਾਂ ਵਾਸਤੇ, ਤੇ ਨਵੀਆਂ ਸਬਜ਼ੀਆਂ ਵੱਢ ਕੇ ਪਕੌੜੇ ਕਰ। ਖੈਰ ਜੀ, ਉਹਨੂੰ ਗੱਲਾਂ ਕਰਦੇ ਰਹੇ, ਪੁੱਛਦੇ ਰਹੇ ਤੁਸੀਂ ਕੌਣ ਹੋ। ਤੇ ਮੈਂ ਉਹਨੂੰ ਦੱਸਿਆ ਵੀ ਮੈਂ ਵੀ ਜੱਟ ਜ਼ਿਮੀਂਦਾਰ ਪਰਿਵਾਰ ਨੂੰ ਬਿਲੋਂਗ ਕਰਦਾ, ਸੰਧੂ ਹਾਂ। ਉਹ ਕਹਿਣ ਲੱਗੇ, ਵਾਹ ਵਾਹ। ਕਹਿੰਦੇ, ਇੱਥੇ ਸੰਧੂਆਂ ਦਾ ਬਹੁਤ ਵੱਡਾ ਪਿੰਡ ਹੈ, ਉੱਥੋਂ ਦੇ ਜੈਲਦਾਰ ਬੜੇ ਮਸ਼ਹੂਰ ਨੇ, ਉਹ ਤੁਹਾਨੂੰ ਉੱਥੇ ਲੈ ਚੱਲਦੇ ਆ, ਬੜੇ ਖੁਸ਼ ਹੋਣਗੇ ਤੁਹਾਨੂੰ ਮਿਲ ਕੇ। ਮੈਂ ਕਿਹਾ ਵੀ ਨਹੀਂ, ਅੱਜ ਤੇ ਨਹੀਂ, ਫਿਰ ਕਦੇ ਮੌਕਾ ਲੱਗਿਆ ਤੇ ਦੇਖਾਂਗੇ। ਮੈਂ ਉਹਨੂੰ ਦੁਕਾਨਦਾਰ ਨੂੰ, ਕਿਉਂਕਿ ਮੈਂ ਹੀ ਉਹਨਾਂ ਦਾ ਲੀਡਰ ਸਾਂ ਆਪਣੇ ਗਰੁੱਪ ਦਾ, ਮੈਂ ਉਹਨੂੰ ਪੁੱਛਣ ਲੱਗਾ ਵੀ ਕਿੰਨੇ ਪੈਸੇ ਨੇ ਦੇਣ ਲਈ। ਕਹਿੰਦਾ, ਸਰਦਾਰ, ਉਹਨੂੰ ਆਵਾਜ਼ ਮਾਰ ਕੇ ਮੈਨੂੰ ਹੁਣ ਨਾ ਭੁੱਲ ਗਿਆ, ਉਹ ਲੈਣੇ ਸਰਦਾਰਾਂ ਕੋਲੋਂ ਪੈਸੇ। ਉਹ ਕਹਿੰਦੇ, ਚੌਧਰੀ ਸਾਹਿਬ ਜਿੱਦਾਂ ਤੁਹਾਡਾ ਹੁਕਮ ਹੋਵੇ। ਉਹ ਕਹਿੰਦਾ, ਸਰਦਾਰ ਇਹ ਹੁਣ ਚੌਧਰੀਆਂ ਨੇ ਕਹਿ ਦਿੱਤਾ ਤੇ ਮੈਂ ਰਹਿਣਾ ਤੇ ਇਹਨਾਂ ਦੇ ਕੋਲ ਹੈ, ਪੈਸੇ ਦੀ ਲੋੜ ਨਹੀਂ। ਉਹ ਕਹਿੰਦੇ, ਨਹੀਂ ਪੈਸੇ ਅਸੀਂ ਦੇ ਦਿਆਂਗੇ।
ਤੇ ਇਹੋ ਜਿਹੇ ਵਾਕਿਆ ਹੋਏ ਬੜੇ। ਨਨਕਾਣਾ ਸਾਹਿਬ ਵੀ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੈ ਜੀ ਜੀ ਪਲੀਜ਼। ਹਾਂ ਜੀ। ਤੇ ਬੜਾ ਪਿਆਰ ਮੈਨੂੰ ਉੱਥੋਂ ਮਹਿਸੂਸ ਹੋਇਆ ਕਿ ਵੀ ਇਹ ਵੀ ਲੋਕ ਸਾਡੀ ਤਰ੍ਹਾਂ ਵਿਛੜੇ ਹੋਏ ਨੇ ਸਾਡੀ ਧਰਤੀ ਨਾਲ। ਕਮਾਲ ਦੀ ਗੱਲ ਹੈ ਅਹਿਮਦ ਸਾਹਿਬ ਵੀ ਇਹ ਹਿਸਟਰੀ ਦੇ ਵਿੱਚ ਵਾਕਿਆ ਹੈ ਕਿ ਵੀ ਕਦੇ ਵੀ ਪੰਜਾਬ ਦੇ ਵਿੱਚ ਨਸਲੀ ਜਾਂ ਮਜ਼ਹਬੀ ਰॉयट्स ਨਹੀਂ ਹੋਏ। ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਬਾਅਦ ਅੰਗਰੇਜ਼ਾਂ ਦੀ ਹਕੂਮਤ ਵੀ ਆਈ, ਬਾਅਦ ਦੇ ਵਿੱਚ ਫਿਰ ਆਪਣੀ ਹਕੂਮਤ ਵੀ ਆਈ ਅੰਗਰੇਜ਼ਾਂ ਵੇਲੇ, ਜਿਨ੍ਹਾਂ ਦੇ ਟਿਵਾਣਾ ਸਾਹਿਬ ਲਾਸਟ ਪ੍ਰਾਈਮ ਮਿਨਿਸਟਰ ਸਨ। ਕਦੇ ਕੋਈ ਇਹੋ ਜਿਹਾ ਵਾਕਿਆ ਨਹੀਂ ਹੋਇਆ। ਲੋਕ ਆਪਣੇ ਪਿਆਰ ਨਾਲ ਪਿੰਡਾਂ 'ਚ ਇੱਕ ਦੂਜੇ ਨਾਲ ਜਿਹੜੀ ਇੱਕ ਦੂਜੇ ਦੀ ਸਾਂਝ ਸੀਗੀ ਉਹ ਬਰਕਰਾਰ ਰਹੀ। ਇਹ ਬੜਾ ਇੰਪੋਰਟੈਂਟ ਤੁਸੀਂ ਕੁਐਸਚਨ ਚੁੱਕਿਆ ਹੈ ਕਿ ਇੱਕ ਸਦੀਆਂ ਦੀ ਜਿਹੜੀ ਰਹਿਤਲ ਸੀ, ਜਿੰਦੇ ਦਰਮਿਆਨ ਸਾਨੂੰ ਕੋਈ ਸਿੰਗਲ ਐਸਾ ਇਨਸੀਡੈਂਟ ਨਹੀਂ ਮਿਲਦਾ ਜਿਹਦੇ ਦਰਮਿਆਨ ਮਜ਼ਹਬੀ ਬੁਨਿਆਦਾਂ ਤੇ ਕੋਈ ਵੱਟ ਟੋਕ ਹੋਈ ਹੋਵੇ ਜਾਂ ਲੋਕਾਂ ਨੇ ਨਫ਼ਰਤ ਕੀਤੀ ਹੋਵੇ। ਲੋਕਾਂ ਦੇ ਧਰਮ ਆਪਣੇ ਆਪਣੇ ਸੀ, ਲੇਕਿਨ ਉਹਨਾਂ ਦੇ ਜਿਹੜੀ ਸਾਂਝ, ਇੱਕ ਪਿਆਰ, ਮੁਹੱਬਤ, ਪ੍ਰੀਤ ਸੀ, ਉਹ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਸੀ। ਇੱਕ ਘਰ ਸਿੱਖਾਂ ਦਾ ਹੈ, ਇੱਕ ਮੁਸਲਮਾਨਾਂ ਦਾ ਹੈ, ਇੱਕ ਹਿੰਦੂਆਂ ਦਾ ਹੈ, ਕਦੀ ਨਹੀਂ ਲੜੇ, ਸਾਰੇ ਇੰਜ ਸੀ। ਇੱਕ ਮਾਹੌਲ ਜਿਹੜਾ ਪਾਰਟੀਸ਼ਨ ਦੇ ਨੇੜੇ ਉਹ ਬਣਾਇਆ ਗਿਆ, ਔਰ ਉਸ ਮਾਹੌਲ ਦਾ ਹਿੰਦੁਸਤਾਨ ਔਰ ਪਾਕਿਸਤਾਨ ਦੀਆਂ ਬਾਕੀ ਕੌਮਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ, ਲੇਕਿਨ ਪੰਜਾਬੀਆਂ ਨੂੰ ਬਹੁਤ ਹੋਇਆ। ਸ਼ਾਇਦ ਇਹ ਰਿਅਲਾਈਜ਼ ਨਾ ਹੁੰਦਾ ਅਗਰ ਦੋਨੋਂ ਪੰਜਾਬਾਂ ਦੇ ਹਾਲਾਤ ਕਿਤੇ ਬਹੁਤ ਅੱਛੇ ਹੁੰਦੇ, ਇਹ ਦੋਨੋਂ ਮੁਲਕਾਂ ਦੀ ਸਿਆਸਤ ਤੇ ਹਾਵੀ ਹੁੰਦੇ, ਇਹਨਾਂ ਦੇ ਹਰ ਬੱਚਾ ਖੁਸ਼ਹਾਲ ਹੁੰਦਾ, ਪੰਜਾਬ ਤਰੱਕੀ ਕਰ ਰਹੇ ਹੁੰਦੇ, ਤੇ ਸ਼ਾਇਦ ਇਹ ਕਦੀ ਸਾਨੂੰ ਫੀਲ ਨਾ ਹੁੰਦਾ। ਲੇਕਿਨ ਇਸ ਬਰਬਾਦੀ ਨੂੰ ਮਜ਼ੀਦ ਅੱਗੇ ਬਰਬਾਦੀ ਦਾ ਜਿਹੜਾ ਰਸਤਾ ਇੰਡੀਅਨ ਪੰਜਾਬ ਦੇ ਵਿੱਚ ਉੱਥੇ ਕਿਸਾਨਾਂ ਨੂੰ ਲੈ ਕੇ ਹੈ, ਬਰਬਾਦ ਕਰ ਦਿੱਤਾ ਗਿਆ। ਉੱਥੇ ਨਸ਼ਿਆਂ ਨੇ ਉੱਥੋਂ ਦੀ ਖੇਤੀ ਨੂੰ ਬਰਬਾਦ ਕਰ ਦਿੱਤਾ ਗਿਆ। ਲਹਿੰਦੇ ਪੰਜਾਬ ਦੇ ਵਿੱਚ ਬੋਲੀ ਦੀ ਬਦਹਾਲੀ ਹੈ, ਕਲਚਰ ਦੀ ਬਦਹਾਲੀ ਹੈ, ਪੰਜਾਬੀਅਤ ਦੀ ਜਿਹੜੀ ਰੂਹ ਹੈ ਉਹ ਪੰਜਾਬ ਮਿੱਟੀ ਤੋਂ ਤੇ ਪੰਜਾਬੀਆਂ ਦੇ ਵਿੱਚੋਂ ਕੱਢ ਕੇ ਤੇ ਇੱਕ ਸਾਈਡ ਤੇ ਰੱਖ ਦਿੱਤੀ ਗਈ। ਆਉਣ ਵਾਲਾ ਟਾਈਮ ਜਿਹੜਾ ਹੈ, ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬੀਆਂ ਦੀ ਜਿਹੜੀ ਇੱਕ ਸਾਂਝ ਹੈ ਸੀ ਪਹਿਲੇ, ਇਹ ਕਿਵੇਂ ਕੌਮ ਦੁਬਾਰਾ ਤੋਂ ਦੇਖ ਸਕਦੇ ਨੇ? ਭਲੇ ਹੱਦਾਂ ਸਰਹੱਦਾਂ ਇਹ ਰਹਿਣ, ਇੰਡੀਆ ਵੀ ਰਵੇ, ਪਾਕਿਸਤਾਨ ਵੀ ਰਵੇ, ਇਹ ਸਾਰਾ ਕੁਝ ਇੰਜ ਰਵੇ, ਲੇਕਿਨ ਜਿਵੇਂ ਅਸੀਂ ਇੰਟਰਨੈਟ ਦੇ ਥਰੂ ਅਸੀਂ ਜੁੜ ਰਹੇ ਹਾਂ, ਇਸ ਤਰੀਕੇ ਨਾਲ ਇਸ ਆਪਸੀ ਪਿਆਰ ਨੂੰ ਵਧਾਵਾ ਅਸੀਂ ਕਿਵੇਂ ਦੇ ਸਕਦੇ ਹਾਂ? ਇੱਕ ਤਾਂ ਰਾਏ ਸਾਹਿਬ ਜਿਹੜੀ ਸਿਆਸਤ ਹੈ ਨਾ, ਸਿਆਸੀ ਲੋਕ ਨੇ, ਇਹ ਡੈਮੋਕ੍ਰੇਸੀ ਦੇ ਫਿੱਟ ਹੀ ਨਹੀਂ ਸੀ ਸਿਸਟਮ ਇਹ, ਕਿਉਂਕਿ ਹਰ ਸ਼ੋਬੇ 'ਚ ਬੇਈਮਾਨੀ ਤੇ ਬਹੁਤ ਇਸ ਕਰਕੇ ਵੀ ਹੋ ਰਿਹਾ। ਦੂਸਰਾ ਪਾਰਟੀਸ਼ਨ ਵੇਲੇ ਇੱਕ ਗੁੰਡਾ ਅਨਸਰ ਸੀਗਾ ਜਿਹਨੇ ਵੱਟ ਟੁਕ ਸ਼ੁਰੂ ਕੀਤੀ, ਉਹ ਲੁਟੇਰੇ ਸੀਗੇ, ਉਹਦੇ ਵਿੱਚ ਨਾ ਮਜ਼ਹਬ ਦਾ ਲੱਗਿਆ, ਤੇ ਪਰ ਉਹਨਾਂ ਨੇ ਇਸ ਹੱਦ ਤੱਕ ਉਹ ਲੁੱਟਮਾਰ ਕੀਤੀ ਜਿਹੜੀ ਕਿ ਦੋਨੋਂ ਕੌਮਾਂ ਨੂੰ ਦੋਨੋਂ ਪਾਸੇ ਸਾਨੂੰ ਇਹਦਾ ਨੁਕਸਾਨ ਝੱਲਣਾ ਪਿਆ। ਇਹ ਹੁਣ ਹੋ ਇਹ ਰਿਹਾ ਕਿ ਇਹ ਮੰਡੀ ਦਾ ਜਿਹੜਾ ਚੱਕਰ ਹੈ ਨਾ ਜੀ, ਇਹਨੇ ਵੀ ਦੋਨੋਂ ਪਾਸੇ ਕੰਮ ਖਰਾਬ ਕੀਤਾ, ਸਾਡੇ ਵਾਲੇ ਪਾਸੇ ਵੀ ਤੁਹਾਡੇ ਵਾਲੇ ਪਾਸੇ ਵੀ। ਲੋਕ ਇੱਕ ਦੂਜੇ ਨਾਲ ਨਫ਼ਰਤ ਕਰਨ ਲੱਗ ਪਏ। ਇਹਦਾ ਕਾਰਨ ਇਹ ਹੈ ਵੀ ਇਹਦੇ ਜਿਹੜੇ ਬਿਜ਼ਨਸ ਵਾਲੇ ਲੋਕ ਸੀਗੇ, ਉਹਨਾਂ ਨੇ, ਵੱਡੀਆਂ ਕਾਰਪੋਰੇਸ਼ਨਸ ਨੇ ਵੀ ਨੁਕਸਾਨ ਪਹੁੰਚਾਇਆ, ਤੇ ਕੁਝ ਸਰਕਾਰਾਂ ਨੇ ਕੰਮ ਕੀਤਾ, ਜਿਹੜੀਆਂ ਏਜੰਸੀ ਸੀਗੀਆਂ ਇੱਕ ਦੂਜੇ ਲਈ ਨਫ਼ਰਤ। ਪਰ ਇਹਨੂੰ ਠੀਕ ਇਸ ਤਰ੍ਹਾਂ ਕੀਤਾ ਜਾਵੇ, ਮੈਨੂੰ ਲੱਗਦਾ ਵੀ ਇਹ ਠੀਕ ਨੇ। ਲੋਕ ਹਾਲੇ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਲੋਕਾਂ ਵੱਲੋਂ ਕੋਈ ਕਸਰ ਨਹੀਂ। ਇਹ ਸਰਕਾਰਾਂ ਦੇ ਹੁਣ ਇਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਇਹ ਤਾਂ ਪਤਾ ਨਹੀਂ, ਕੌਣ ਦੱਸੇਗਾ, ਪਰ ਅਸੀਂ ਇਹਦਾ ਦਰਦ ਮਹਿਸੂਸ ਕਰਦੇ ਹਾਂ ਕਿ ਵੀ ਇਹ ਠੀਕ ਹੋਣਾ ਚਾਹੀਦਾ। ਸ਼ੁਕਰੀਆ ਸਰ। ਇਹੀ ख्वाहिश ਹੈ, ਇਹੀ ਤਮੰਨਾ ਹਰ ਪੰਜਾਬੀ ਦੀ ਹੋਣੀ ਚਾਹੀਦੀ ਹੈ ਕਿ ਬਾਰਡਰ ਰਹਿਣ, ਲੇਕਿਨ ਆਪਸੀ ਤਿਜਾਰਤ ਨੂੰ ਵਧਾ ਦਿੱਤੀ ਜਾਵੇ। ਜਿਨ੍ਹਾਂ ਦੇ ਲੋਕ ਵੱਡੇ ਉੱਥੋਂ ਆਏ ਸਨ ਉਹਨਾਂ ਲਈ ਬਾਰਡਰ ਦੀ ਨਰਮੀਆਂ ਪੈਦਾ ਕੀਤੀਆਂ ਜਾਣ, ਜਿਨ੍ਹਾਂ ਦੇ ਇੱਥੋਂ ਗਏ ਸਨ ਉਹਨਾਂ ਨੂੰ ਵੀ ਜਾਣ ਦਿੱਤਾ ਜਾਵੇ। ਸੋ ਇਹਦੇ ਨਾਲ ਹੁਣ ਦੁਨੀਆ ਬਦਲ ਗਈ ਹੈ, ਪਹਿਲੇ ਵਾਲੀ ਦੁਨੀਆ ਨਹੀਂ ਰਹੀ ਹੈ। ਸੋ ਸਾਨੂੰ ਵੀ ਇਸ ਐਂਗਲ ਦੇ ਵਿੱਚ ਸੋਚਣਾ ਪਏਗਾ ਕਿ ਨਫ਼ਰਤ ਇੱਥੇ ਕੱਖ ਨਹੀਂ ਦੇ ਸਕਦੀ। ਨਫ਼ਰਤ ਇੱਥੋਂ ਦੀ ਪਸਮਾਨਦਗੀ, ਇੱਥੋਂ ਦੀ ਗੁਰਬਤ ਉਹ ਵਧਾਏਗੀ, ਔਰ ਅਮਨ ਔਰ ਆਪਸੀ ਸਾਂਝ ਜਿਹੜੀ ਹੈ ਉਹੀ ਇੱਥੋਂ ਦੇ ਲੋਕਾਂ ਦੀ ਤਰੱਕੀ ਕਰੇਗੀ। ਔਰ ਪੰਜਾਬ ਤਰੱਕੀ ਕਰੇਗਾ ਤੇ ਡੈਫੀਨੇਟਲੀ ਇੰਡੀਆ ਔਰ ਪਾਕਿਸਤਾਨ ਦੋਨਾਂ ਦੀ ਤਰੱਕੀ ਹੋਏਗੀ। ਅੱਛਾ, ਇੱਕ ਤੁਹਾਡੀ ਫੀਲਡ ਜਿਹੜੀ ਹੈ ਉਹ ਟੋਟਲੀ ਡਿਫਰੈਂਟ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਤੁਹਾਡੀ ਉੱਥੇ ਮਕੈਨੀਕਲ ਇੰਜੀਨੀਅਰ, ਤੁਸੀਂ ਕੰਪਨੀ ਫੋਰਡ ਦੇ ਵਿੱਚ ਰਹੇ, ਲੇਕਿਨ ਪੋਇਟਰੀ, ਇੰਜੀਨੀਅਰਿੰਗ ਔਰ ਪੋਇਟਰੀ ਇਹ ਵੱਖੋ ਵੱਖ ਦੋਨੋਂ ਚੀਜ਼ਾਂ ਹਨ। ਇਹ ਤੁਹਾਡੇ ਅੰਦਰ ਕਿੱਥੋਂ ਇਹ ਜਾਗ ਲੱਗੀ ਤੇ ਅੱਗੇ ਤੁਹਾਡੀ ਪੋਇਟਰੀ ਦੀਆਂ
4-5 ਕਿਤਾਬਾਂ ਵੀ ਹਨ ਔਰ ਤੁਸੀਂ ਉਹਦੇ ਤੇ ਬਹੁਤ ਅੱਛੇ ਐਕਸਪੀਰੀਅੰਸ ਵੀ ਕੀਤੇ ਹਨ। ਜਿਹੜੇ ਆਮ ਪੰਜਾਬੀ ਐਕਸਪੀਰੀਅੰਸ ਨਹੀਂ ਕਰਦੇ ਉਹ ਗਜ਼ਲ ਔਰ ਕਵਿਤਾ ਤੱਕ ਰਹਿੰਦੇ, ਨਜ਼ਮ ਤੱਕ ਰਹਿੰਦੇ ਆ, ਲੇਕਿਨ ਤੁਸੀਂ ਉਹਦੇ ਬੜੇ ਨਵੇਕਲੇ ਐਕਸਪੀਰੀਅੰਸ ਕੀਤਾ ਹੈ। ਤੇ ਇਹ ਕਿੱਥੋਂ ਜਾਗ ਲੱਗਦੀ ਹੈ ਤੇ ਕਿਵੇਂ ਅੱਗੇ ਸਫ਼ਰ ਇਹ ਪੋਇਟਰੀ ਦਾ ਸ਼ੁਰੂ ਹੁੰਦਾ? ਮੈਂ ਬੇਸਿਕਲੀ ਸ਼ੁਰੂ ਤੋਂ ਹੀ ਪੰਜਾਬੀ ਲਿਟਰੇਚਰ ਨਾਲ ਮੇਰਾ ਵਾਸਤਾ ਰਿਹਾ। ਇੰਗਲੈਂਡ ਰਹਿੰਦਿਆਂ ਵੀ ਉੱਥੋਂ ਦੀ ਜਿਹੜੀ ਰਾਈਟਰਸ ਦਾ ਐਸੋਸੀਏਸ਼ਨ ਸੀ, ਮੈਂ ਉਹਦਾ ਸੈਕਟਰੀ ਰਿਹਾ। ਮੈਂ ਹਾਲਾਂਕਿ ਬਹੁਤ ਯੰਗ ਸੀ ਉਹਨਾਂ ਦਿਨਾਂ 'ਚ। ਮੈਂ ਲਿਖਦਾ ਤੇ ਨਹੀਂ ਸੀ, ਪਰ ਮੇਰੇ 'ਚ ਹੋਰ ਕੁਆਲਿਟੀ ਸੀਗੀਆਂ। ਆਈ ਵਾਜ਼ ਅ ਗੁੱਡ MC, ਮਾਸਟਰ ਆਫ ਸੈਰੇਮਨੀ, ਉਹਨਾਂ ਨੂੰ ਆਰਗੇਨਾਈਜ਼ ਕਰਨਾ, ਇਹ ਮੇਰੇ 'ਚ ਖੂਬੀ ਸ਼ੁਰੂ ਤੋਂ ਸਨ। ਜੀ ਜੀ। ਤੇ ਬੋਲਦਾ ਮੈਂ ਅੱਛਾ ਸਾਂ। ਮੈਂ ਗੁਰਦੁਆਰੇ ਦੀ ਕਮੇਟੀ ਦੇ ਵਿੱਚ ਪ੍ਰਧਾਨ ਵੀ ਰਿਹਾ, ਸੈਕਟਰੀ ਵੀ ਰਿਹਾ, ਇਸੇ ਕਰਕੇ ਕਿ ਆਈ ਐਮ ਅ ਗੁੱਡ ਓਰੇਟਰ। ਠੀਕ ਹੈ। ਇਹ ਜਿਹੜੀ ਪੋਇਟਰੀ ਮੈਂ ਲਿਖਣਾ ਹੈ, ਇਹਨੂੰ ਹਾਇਕੂ ਕਹਿੰਦੇ ਨੇ ਜੀ। ਇਹ ਜਾਪਾਨ ਦੀ ਜਿਹੜੀ ਪੋਇਟਰੀ ਦੀ ਇਹ ਸਿਨਫ ਹੈ ਜੀ। ਤੇ ਉਹ ਇਹ ਸਿਨਫ ਜਿਹੜੀ ਹੈਗੀ ਹੈ ਜੈਪਨੀਜ਼ ਸਿਨਫ ਹੈ। 3 ਲਾਈਨਾਂ ਦੀ ਪੋਇਟਰੀ ਹੈ। ਮੇਰੇ ਖਿਆਲ ਉਰਦੂ 'ਚ ਵੀ ਸ਼ਾਇਦ ਲਿਖੀ ਜਾਂਦੀ ਹੋਵੇਗੀ। ਕਦੇ ਕਦੇ ਕੋਈ ਦੋਸਤ ਨੇ ਜਿਹੜੇ ਕਿ ਇਹਦੇ ਵਿੱਚ ਇੰਟਰਸਟ ਲੈ ਕੇ ਕਮੈਂਟ ਵੀ ਦਿੰਦੇ ਨੇ, ਪਰ ਬਹੁਤਾ ਮੈਨੂੰ ਹਾਲੇ ਤੱਕ ਐਕਸਪੋਜ਼ਰ ਨਹੀਂ ਹੋਇਆ ਇਹਦੇ 'ਚ। ਇਹ 3 ਲਾਈਨਾਂ ਦੀ ਪੋਇਟਰੀ ਹੈ ਜੀ। 2 ਲਾਈਨਾਂ ਜਿਹੜੀਆਂ ਨੇ ਉਹ ਇਕੱਠੀਆਂ ਨੇ, ਇੱਕ ਇਕੱਲੀ ਹੈ। ਤੇ ਭਿਕਸ਼ੂ ਸੀ ਜਿਹੜੇ ਜਾਪਾਨ ਦੇ, ਉਹ ਲਿਖਦੇ ਸੀਗੇ। ਇਹ ਸਾਰੀ ਦੁਨੀਆ 'ਚ ਲਿਖਿਆ ਜਾ ਰਿਹਾ, ਅੰਗਰੇਜ਼ੀ ਤੇ ਬਹੁਤ ਲਿਖਿਆ ਜਾ ਰਿਹਾ, ਤੇ ਹੋਰ ਜ਼ੁਬਾਨਾਂ 'ਚ, ਹਿੰਦੁਸਤਾਨ ਦੀਆਂ ਜ਼ੁਬਾਨਾਂ 'ਚ ਵੀ ਕਈ ਜ਼ੁਬਾਨਾਂ 'ਚ ਲਿਖਿਆ ਜਾ ਰਿਹਾ, ਹਿੰਦੀ 'ਚ, ਗੁਜਰਾਤੀ 'ਚ, ਮਰਾਠੀ 'ਚ, ਤੇ ਆਈ ਥਿੰਕ ਇਹ ਉਰਦੂ 'ਚ ਵੀ ਲਿਖਿਆ ਜਾ ਰਿਹਾ ਪਾਕਿਸਤਾਨ 'ਚ ਕਿਤੇ ਨਾ ਕਿਤੇ, ਪਰ ਹਾਲੇ ਤਾਈਂ ਕੋਈ ਮਜਮੂਆ ਨਹੀਂ ਇਹਦਾ ਆਇਆ ਸਾਹਮਣੇ। ਅੱਛਾ, ਇਹ ਸਾਡੇ ਦੋਸਤ। ਹਾਂਜੀ ਜੀ ਜੀ। ਮੈਂ ਅਰਜ਼ ਕਰਨਾ ਚਾਹ ਰਿਹਾ, ਪੁੱਛਣਾ ਚਾਹ ਰਿਹਾ ਕਿ ਹਾਇਕੋ ਦਾ ਇਹ 3 ਲਾਈਨਾਂ ਦਾ ਹੈ। ਆਪਣਾ ਪੰਜਾਬੀ ਦਾ ਦੋਹੜਾ ਮਾਈਆ ਉਹ ਵੀ ਇਤਨੀਆਂ ਹੀ ਲਾਈਨਾਂ ਦੇ ਵਿੱਚ ਹੁੰਦਾ ਹੈ। ਇਹਦਾ ਡਿਫਰੈਂਸ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਦੋਹੜੇ ਮਾਈਏ ਤੋਂ ਇੱਕ ਹਾਇਕੋ ਜਿਹੜੀ ਜਾਪਾਨੀ ਸਿਨਫ ਸੀ ਉਹਦੇ ਵਿੱਚ ਐਕਸਪੀਰੀਅੰਸ ਕੀਤਾ ਪੋਇਟਰੀ ਦਾ, ਇਹਦੇ 'ਚ ਕੀ ਡਿਫਰੈਂਸ ਹੈ? ਥੋੜਾ ਜਿਹਾ ਪਲੀਜ਼ ਜੇ ਸਾਡੇ ਸੁਣਨ ਵਾਲੇ ਦੱਸੋ। ਤੇ ਜਿਹੜਾ ਸਾਡੇ ਮਾਈਆ ਟੱਪੇ ਨੇ, ਇਹ ਸਾਡੇ ਦਿਲ ਦੇ ਖਿਆਲਾਤ ਨੇ, ਮਨ ਦੇ ਖਿਆਲਾਤ ਨੇ। ਪਰ ਹਾਇਕੂ ਜਿਹੜਾ, ਇਹ ਜੋ ਕੁਛ ਤੁਸੀਂ ਦੇਖਿਆ, ਸੁਣਿਆ, ਚੱਖਿਆ, ਸੁੰਘਿਆ, ਜਿਹੜੀਆਂ ਸਾਡੀਆਂ 5 ਸੈਂਸਸ ਨੇ ਜੀ, ਉਹਨਾਂ ਨਾਲ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਨਾ, ਉਹਨੂੰ ਉਸੇ ਤਰ੍ਹਾਂ ਹੀ ਬਿਆਨ ਕਰ। ਠੀਕ, ਐਗਜ਼ੈਕਟਲੀ ਉਸੇ ਤਰ੍ਹਾਂ। ਦੂਸਰਾ, ਇਹਦੇ ਵਿੱਚ ਜਿਹੜੀਆਂ ਸਾਡੀਆਂ ਰੁੱਤਾਂ ਨੇ ਉਹਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ। ਸਾਡੀਆਂ 4 ਰੁੱਤਾਂ ਨੇ ਪੰਜਾਬ ਦੀਆਂ। ਬਹਾਰ ਦੀ ਰੁੱਤ ਹੈ, ਗਰਮੀ ਦੀ ਰੁੱਤ ਹੈ, ਫਿਰ ਖਿਜ਼ਾ ਪਤਝੜ ਦੀ ਰੁੱਤ ਹੈ, ਤੇ ਸਰਦ ਰੁੱਤ ਹੈ। ਇਹਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ। ਜਾਂ ਤੇ ਮਹੀਨੇ ਦਾ ਜ਼ਿਕਰ ਹੋਣਾ ਚਾਹੀਦਾ, ਜਾਂ ਇਹਦੇ ਜਿਹੜੇ ਇਮੇਜਸ ਨੇ, ਬਿੰਬ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹ ਹੋਣੇ ਚਾਹੀਦੇ ਨੇ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਵਾਢੀ ਦਾ ਜ਼ਿਕਰ ਹੈ। ਠੀਕ ਹੈ। ਵਾਢੀ ਦਾ ਜਿਹੜਾ ਜ਼ਿਕਰ ਹੈ, ਇਹ ਗਰਮੀ ਦਾ ਸ਼ੁਰੂ ਤੇ ਬਹਾਰ ਦਾ ਅਖੀਰ, ਇਹ ਉਸ ਦਾ ਹੈ। ਫਿਰ ਸਰਦੀ ਦਾ ਜ਼ਿਕਰ, ਜਿਸ ਤਰ੍ਹਾਂ ਕਿਸੇ ਦਾ ਕੰਬਲ ਉੱਤੇ ਲੈਣਾ ਜਾਂ ਧੂਣੀ ਸੇਕਣੀ, ਇਹ ਸਾਡੇ ਜਿਹੜੇ ਬਿੰਬ ਨੇ, ਇਹ ਸਰਦ ਰੁੱਤ ਦੇ ਬਿੰਬ ਨੇ। ਫਿਰ ਜਿਹੜੇ ਗਰਮੀ ਦੇ ਬਿੰਬ ਨੇ, ਜਿਸ ਤਰ੍ਹਾਂ ਗਰਮੀ, ਪਸੀਨਾ ਆਉਣਾ ਜਾਂ ਹੋਰ, ਇਹ ਗਰਮੀ ਦੇ ਬਿੰਬ ਨੇ। ਇਹਨਾਂ ਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਤੁਹਾਡੇ ਉਸ ਹਾਇਕੂ ਦੇ ਵਿੱਚ। ਠੀਕ ਹੈ। ਫਿਰ ਹਾਇਕੂ ਦੀਆਂ ਹੋਰ ਬ੍ਰਾਂਚਸ ਨੇ। ਇੱਕ ਨੂੰ ਹਾਇਬਨ ਕਹਿੰਦੇ ਨੇ, ਉਹ ਸਿਰਫ ਜਿਹੜੀਆਂ ਇਨਸਾਨੀ ਫਿਤਰਤ ਹੈ ਉਹਦੇ ਬਾਰੇ 'ਚ ਹੈ। ਸਟਾਇਰ, ਉਹਦੇ 'ਚ ਕਟਾਕਸ਼, ਹੋਰ ਇਸ ਤਰ੍ਹਾਂ ਦੇ ਅਨੁਭਵ ਹੋਣੇ ਚਾਹੀਦੇ ਨੇ। ਫਿਰ ਇੱਕ ਹਾਇਬਨ ਹੈ। ਹਾਇਬਨ ਹੈ ਇੱਕ ਛੋਟੀ ਜਿਹੀ ਵੀ ਸਟੋਰੀ, ਤੇ ਉਹਦੇ ਨਾਲ ਇੱਕ ਹਾਇਕੂ। ਕਈ ਵਾਰੀ ਜੇ ਲੰਮੀ ਹੋਵੇ ਤਾਂ ਉਹਦੇ 2 ਹਾਇਕੂ। ਇਸ ਤਰ੍ਹਾਂ ਇੱਕ ਚਿੱਤਰ ਹਾਇਕੂ ਹੈ, ਉਹਦੀ ਵੀ ਮੇਰੀ ਕਿਤਾਬ ਆ ਗਈ। ਉਹਦੇ 'ਚ ਇਮੇਜਸ ਨੇ ਬਣੇ ਹੋਏ, ਉਹਦੇ 'ਚ ਕੋਲਾਜਸ ਨੇ, ਉਹਦੇ 'ਚ ਤਸਵੀਰਾਂ ਨੇ, ਹੱਥ ਨਾਲ ਪੇਂਟਿੰਗਸ ਨੇ। ਫਿਰ ਉਹ ਪੇਂਟਿੰਗ ਦੇ ਨਾਲ ਹਾਇਕੂ ਹੈ, ਉਸ ਪੇਂਟਿੰਗ ਨੂੰ ਦੱਸਦਾ ਹੈ, ਉਹਨੂੰ ਬਿਆਨ ਕਰਦਾ ਹੈ। ਸੋ ਇਸ ਤਰ੍ਹਾਂ ਦੀਆਂ ਮੇਰੀਆਂ ਕਿਤਾਬਾਂ। ਜ਼ਬਰਦਸਤ। ਅਗਰ ਕੋਈ 2 ਹਾਇਕੋ ਅਗਰ ਸਾਡੇ ਸੁਣਨ ਵਾਲੇ ਤੁਸੀਂ ਸੁਣਾਓ ਤੇ ਇਹ ਮੈਂ ਕਾਰ ਕੇ ਸੁਣਾਉਣਾ, ਜਿਹੜੀ ਕਿ ਛਪ ਚੁੱਕੀ ਹੈ ਲਾਹੌਰ 'ਚ ਵੀ। ਜੀ ਪਲੀਜ਼ 2-3। ਜੀ ਜੀ, 2-3 ਹਾਇਕੋ ਪਲੀਜ਼ ਸੁਣਾਓ। ਜੀ ਜੀ। ਇੱਕ ਹਾਇਕੂ ਹੈ, ਇਹ ਚੇਤਰ ਦੇ ਮਹੀਨੇ ਦਾ,
ਠੀਕ ਹੈ। ਪਹਿਲੀ ਸਤਰ ਹੈ ਚੇਤਰ ਦੀ ਦੁਪਹਿਰ। ਹਾਂ। ਚੇਤਰ ਦੀ ਦੁਪਹਿਰ ਨਿਸਰੀ ਕਣਕ ਚੋਂ ਲੰਘਦਿਆਂ ਮਹਿਕ ਗਈ ਯਾਦ। ਹਾਂ ਹਾਂ, ਅੱਛਾ ਹੈ, ਵਾਹ 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 ਵਾਹ। ਹੋਰ ਕੁਝ ਆਈ ਬਹਾਰ, ਇੱਕ ਹੋਰ ਹਾਈਕੂ ਹੈ। ਜੀ ਜੀ। ਆਈ ਬਹਾਰ ਮੇਰੇ ਵਿਹੜੇ ਆਪੇ ਖਿੜੇ ਕਰਾਉਂਦੇ ਦੇ ਫੁੱਲ। ਆਹ, ਕਰਾਉਂਦਾ ਹੁੰਦਾ ਪੀਲੇ, ਜੀ 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 ਪੀਲੇ ਜੀ। ਜਿਹੇ ਫੁੱਲ ਹੁੰਦੇ ਨੇ, ਉਹਨੂੰ ਘਾਹ ਦੀ ਉਗਦਾ ਗੁੱਡੀ ਚ, ਉਹਨੂੰ ਕੋਈ ਬੀਜਦਾ ਨਹੀਂ। ਹਾਂ ਹਾਂ, ਪਲੀਜ਼ ਹਾਂਜੀ। ਕੋਈ, ਹਾਂ ਕੋਈ ਹੋਰ ਕੋਈ ਪਲੀਜ਼ ਇੱਕ। ਚੇਤਰ ਦੀ ਕਿਣਮਣ। ਚੇਤਰ ਦੀ ਕਿਣਮਣ। ਹਾਂਜੀ। ਉਹਦੇ ਨੈਣਾ ਵਿੱਚ ਖੁਮਾਰ, ਸ਼ਾਹਾਂ ਚ ਜੁੰਬਸ਼। ਵਾਹ 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 ਵਾਹ। ਕੁਝ ਹੋਰ ਪਲੀਜ਼। ਇਹ ਨਵੀਂ ਤਕਨੀਕ ਹੈ ਤੇ ਇਹਦੇ ਅੰਦਰ ਤੋਂ ਬਹੁਤ ਕੁਝ ਲੁਕਿਆ ਹੋਇਆ ਹੈ। ਹਾਂਜੀ। ਪੂਰੀ ਕਹਾਣੀ, ਪੂਰੀ ਰਹਿਤਲ ਦਾ ਜਿਹੜਾ ਹੈ ਉਹ ਸਭਾ, ਉਹ 3 ਲਾਈਨਾਂ ਦੇ ਵਿੱਚ, ਔਰ 3 ਲਾਈਨਾਂ ਵੀ ਉਹ ਬਹੁਤ ਵੱਡੀਆਂ ਨਹੀਂ ਹਨ। ਹਰ ਲਾਈਨ ਦੇ 4-5 ਲਫ਼ਜ਼ ਨੇ, ਉਹਦੇ ਅੰਦਰ ਤੁਸੀਂ ਪੂਰੀ ਕਹਾਣੀ। ਹਾਂਜੀ, ਇਹਦੇ ਚ ਮਾਹਿਰ ਜਿਹੜੇ ਲੋਕ ਨੇ ਉਹ ਇੱਕ ਤੇ ਲਫ਼ਜ਼ ਉਹ ਢੂੰਡਦੇ ਨੇ ਜਿਹੜੇ ਕਿ ਮੀਨਿੰਗਫੁਲ ਹੋਣ। ਹਾਂ ਹਾਂ। ਤੇ ਛੋਟੀ ਬਹਿਰ ਹੋਵੇ। ਇੱਕ ਹੋਰ ਹਾਈਕੂ ਹੈ ਜੀ, ਵੈਸਾਖ ਦਾ ਮੀਂਹ। ਸ਼ਹਿਰੀ ਪੁੱਕਣ ਕੂੜੇ, ਪਿੰਡੀ ਟੁੱਕ ਨਾ ਲੰਘੇ। ਹਾਂ, ਵਾਹ 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 ਵਾਹ। ਸ਼ੁਕਰੀਆ ਸਰ। ਸਮਝਣਾ ਆ ਗਈ ਨਾ ਇਹਦੀ। ਜੀ ਜੀ ਵੀ ਬਿਲਕੁਲ। ਸ਼ਹਿਰ ਦੇ ਲੋਕਾਂ ਨੂੰ ਤੇ ਇਸ ਗੱਲ ਦੀ ਪਰਵਾਹ, ਇਹਨੂੰ ਆਪਣੇ ਪੂਰੇ ਪੁਕਾਰਿਆ ਨੇ ਵੀ ਕਿੰਨੀ ਹੋ ਰਹੀ। ਬਿਲਕੁਲ। ਪਿੰਡਾਂ ਵਾਲਿਆਂ ਨੂੰ ਟੁੱਕਣ ਲੱਗੇ ਹੈ ਜੀ। ਬਿਲਕੁਲ, ਪੂਰੀ ਇੱਕ ਸਟੋਰੀ ਹੈ, ਇੱਕ ਹਾਈਕੋ ਪੂਰੀ ਕਹਾਣੀ ਹੁੰਦੀ, ਸ਼ਾਰਟ ਸਟੋਰੀ। ਜੀ ਜੀ। ਅੱਛਾ ਸਰ, ਤੁਸੀਂ ਨਾਵਲ ਤੇ ਅਸੀਂ ਡੈਫੀਨੇਟਲੀ ਅੱਗੇ ਫਿਰ ਗੱਲ ਕਰਾਂਗੇ, ਕਿਉਂਕਿ ਅਸੀਂ ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਜਾਈਏ ਕਿ ਗੁਰਮੀਤ ਸਾਹਿਬ ਦੇ ਨਾਲ ਨਾ ਇੱਕ ਅਸੀਂ ਪਰਮਾਨੈਂਟ ਸਿਲਸਿਲਾ ਚਲਾਵਾਂਗੇ, ਔਰ ਉਸ ਪਰਮਾਨੈਂਟ ਸਿਲਸਿਲੇ ਦੇ ਵਿੱਚ ਹਰ ਹਫਤੇ ਅਸੀਂ ਇਹਨਾਂ ਨਾਲ ਟਾਕ ਕੀਤੀ ਕਰਾਂਗੇ। ਹਰ ਹਫਤੇ ਅਗਰ ਨਹੀਂ ਵੀ ਹੋ ਪਾਉਂਦੀ ਤੇ 10 ਦਿਨ ਬਾਅਦ ਟਾਕ ਕੀਤੀ ਕਰਾਂਗੇ, ਔਰ ਉਹ ਕਿਸ਼ਤ ਵਾਈਜ਼ ਉਹ ਸਿਲਸਿਲਾ ਉਹ ਇਹਨਾਂ ਦਾ ਸਾਡੇ ਨਾਲ ਉਹ ਚੱਲਦਾ ਰਹੇਗਾ, ਜਿਹਦੇ ਵਿੱਚ ਆਪਣੇ ਲਾਈਫ ਐਕਸਪੀਰੀਅੰਸ ਵੀ ਇਹ ਸ਼ੇਅਰ ਕਰਨਗੇ। ਡੈਫੀਨੇਟਲੀ ਪੰਜਾਬੀ ਦੇ ਪਰਸਪੈਕਟਿਵਸ ਦੇ ਵਿੱਚ ਸਾਰੀਆਂ ਚੀਜ਼ਾਂ ਹੋਣਗੀਆਂ, ਲੇਕਿਨ ਅਸੀਂ ਚਾਹਾਂਗੇ ਕਿ ਕਿਉਂਕਿ ਇੰਗਲੈਂਡ ਔਰ ਅਮਰੀਕਾ ਇਹਨਾਂ ਨੇ ਇੱਕ ਲੰਬੀ ਆਪਣੀ ਹਯਾਤੀ ਉੱਥੇ ਬਿਤਾਈ ਹੈ, ਅਸੀਂ ਉੱਥੋਂ ਦੇ ਸਮਾਜ, ਉੱਥੋਂ ਦਾ ਲਿਟਰੇਚਰ ਔਰ ਇੱਥੋਂ ਦਾ ਪੰਜਾਬੀ ਲਿਟਰੇਚਰ ਔਰ ਪੰਜਾਬੀ ਜਿਹੜਾ ਸਮਾਜ ਹੈ ਇਹਦੇ ਨਾਲ ਕੰਪੈਰੀਜ਼ਨ ਕਰਾਈਏ। ਸੋ ਹੁਣ ਮੈਂ ਆਖਰੀ ਸਵਾਲ ਗੁਰਮੀਤ ਸਾਹਿਬ ਤੋਂ ਕਰਾਂਗਾ ਕਿ ਗੁਰਮੀਤ ਸਾਹਿਬ, ਪਾਕਿਸਤਾਨ ਆਉਣ ਵਾਸਤੇ ਹੁਣ ਵੀ ਦਿਲ ਕਰਦਾ ਹੈ, ਔਰ ਉਹ ਕਿਹੜੀ ਚੀਜ਼ ਹੈ ਜਿਹੜੀ ਖਿੱਚਦੀ ਹੈ? ਦੇਖੋ ਜੀ, ਜ਼ਿਆਦਾਤਰ ਲੋਕ ਹੀ ਉੱਥੋਂ ਦੀ ਖਿੱਚ ਕਰਦੇ ਨੇ। ਤੁਸੀਂ ਬੜੇ ਪਿਆਰੇ ਇਨਸਾਨ ਹੋ ਸਾਰੇ, ਉੱਥੇ ਆ ਕੇ ਦੇਖਣਾ ਕਈ ਕੁਛ। ਅਸਲ 'ਚ ਜਦੋਂ ਮੈਂ ਆਇਆ ਉਦੋਂ ਮੈਂ ਲਿਖਦਾ ਨਹੀਂ ਸੀ, ਮੇਰੀ ਕੋਈ ਵਾਕਫ ਵੀ ਨਹੀਂ ਸੀ। ਇਹ ਤਾਂ ਫੇਸਬੁੱਕ ਦਾ ਸਮਝੋ, ਸੋਸ਼ਲ ਮੀਡੀਆ ਦਾ ਕਮਾਲ ਹੈ ਕਿ ਇੰਨੇ ਸਾਰੇ ਦੋਸਤਾਂ ਨਾਲ ਰਾਬਤਾ ਹੋ ਗਿਆ। ਸਈਦ ਅਹਿਮਦ ਸਾਹਿਬ ਨੇ ਮੇਰੀ ਪਹਿਲੀ ਕਿਤਾਬ ਛਪਵਾਈ ਉੱਥੇ, ਉਹਨਾਂ ਨੇ ਬੜਾ ਤਦਦ ਕੀਤਾ, ਬੜੇ ਅੱਛੇ ਇਨਸਾਨ ਨੇ ਉਹ। ਜੀ ਜੀ, ਬਹੁਤ ਪਿਆਰੇ ਇਨਸਾਨ, ਬਹੁਤ ਪਿਆਰੇ ਇਨਸਾਨ ਨੇ। ਉਹਨਾਂ ਨੇ ਆਪ ਲੈ ਕੇ, ਤੇ ਦੂਸਰਾ ਰਜ਼ਾ ਸਾਹਿਬ ਜਿਹੜੇ, ਉਹਨਾਂ ਨੇ ਛਾਪੀ ਕਿਤਾਬ। ਤੇ ਲੋਕ, ਉਹ ਧਰਤੀ ਜਿੱਥੇ ਸਾਡੇ, ਮੇਰੀ ਵਾਈਫ ਦੇ ਵਾਲਿਦ, ਉਹਨਾਂ ਦੀ ਫੈਮਿਲੀ ਸਾਰੀ ਉੱਥੋਂ ਆਈ ਹੈ, ਗੋਜਰਾ ਤੋਂ, ਉਹਨਾਂ ਦੇ ਨਾਨਕਿਆਂ ਦੇ ਲਾਗੇ। ਅੱਛਾ, ਹਾਂ ਹਾਂ ਜੀ 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 ਜੀ, ਜਿੱਥੋਂ ਉਹ ਆਏ ਨੇ। ਤੇ ਇਹਦੇ ਵਾਲੇ ਪਾਸੇ ਇਹਦੇ ਪੇਕੇ ਜਿਹੜੇ ਸੀਗੇ, ਇਹ ਮੈਨੂੰ ਹੁਣ ਨਾਂ ਭੁੱਲ ਗਿਆ, ਲਾਲਪੁਰ ਡਿਸਟ੍ਰਿਕਟ ਸੀ ਉਦੋਂ ਤਾਂ, ਹੁਣ ਫੈਸਲਾਬਾਦ, ਉਹਦੇ ਇਲਾਕੇ ਕੋਈ ਪਿੰਡ ਸੀ ਉਹਨਾਂ ਦਾ ਜਿੱਥੋਂ ਇਹਨਾਂ ਦੇ ਆਏ। ਸਿੰਧ 'ਚ ਸੀਗੀਆਂ ਇਹਨਾਂ ਦੀਆਂ ਜ਼ਮੀਨਾਂ, ਤੇ ਅਸੀਂ ਇੱਧਰ ਦੇ ਹੀ ਹਾਂ, ਚੜ੍ਹਦੇ ਪੰਜਾਬ ਦੇ। ਤੇ ਮੇਰਾ ਬੋਲੀ ਜਿਹੜੀ ਹੈ ਨਾ, ਜਿਹੜੀ ਬੋਲੀ ਤੁਸੀਂ ਬੋਲਦੇ ਹੋ, ਬਹੁਤ ਠੇਠ ਪੰਜਾਬੀ ਹੈ, ਬਿਲਕੁਲ ਸਾਦੀ ਠੇਠ। ਥੋੜਾ ਬਹੁਤ ਲਫ਼ਜ਼ ਫਾਰਸੀ ਦੇ ਜਿਹੜੇ, ਉਹ ਤੇ ਸਾਰੇ ਪਾਸੇ ਇੱਧਰ ਵੀ ਫਿਰ ਬੜੀ ਦੇਰ ਤੱਕ ਫਾਰਸੀ ਜ਼ੁਬਾਨ ਦਾ ਸਾਡੇ ਤੇ ਅਸਰ ਰਿਹਾ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ, ਉਸ ਤੋਂ ਬਾਅਦ ਵੀ। ਈਵਨ ਪੰਜਾਬ ਯੂਨੀਵਰਸਿਟੀ 'ਚ ਲਾਹੌਰ ਜਿਹੜੇ ਪਹਿਲੇ ਪ੍ਰੋਫੈਸਰ ਪੰਜਾਬੀ ਸ਼ੋਬੇ ਦੇ ਰਹੇ, ਡਾਕਟਰ ਮੋਹਨ ਸਿੰਘ ਦੀਵਾਨਾ, ਉਹ ਵੀ ਫਾਰਸੀ ਦੇ ਹੀ ਸੀਗੇ ਮਾਸਟਰ। ਪਰ ਉਹਨਾਂ ਨੇ ਤਾਂ ਹੋਰ ਵੀ ਜ਼ੁਬਾਨਾਂ ਦੇ ਵਿੱਚ, ਹਿੰਦੀ, ਸੰਸਕ੍ਰਿਤ, ਕਈ ਜ਼ੁਬਾਨਾਂ ਦੇ ਮਾਹਿਰ ਸੀ ਉਹ। ਉਹਨਾਂ ਦੀ ਬਹੁਤ ਦੇਣ ਹੈ। ਸੋ ਉਹ ਦੇਖਣ ਹੀ ਜਾਣਾ ਮੈਂ ਪੰਜਾਬ ਯੂਨੀਵਰਸਿਟੀ ਹੈ ਜੀ, ਜਿੱਥੇ ਪੁਰਾਣੇ ਬਜ਼ੁਰਗ ਪੜ੍ਹਦੇ ਰਹੇ, ਅੰਕਲ ਉੱਥੇ ਪੜ੍ਹੇ ਨੇ। ਗਵਰਨਮੈਂਟ ਕਾਲਜ ਲਾਹੌਰ 'ਚ, ਸਿੱਖ ਨੈਸ਼ਨਲ ਕਾਲਜ, ਫਿਰ ਦਿਆਲ ਸਿੰਘ
ਜੀ ਕਾਲਜ ਲਾਇਬ੍ਰੇਰੀ ਉਹ ਮੈਂ ਦੇਖਣੀ ਚਾਹਾਂਗਾ। ਉਹਨਾਂ ਨੇ ਬੜਾ ਕੰਮ ਕੀਤਾ ਪੰਜਾਬ ਲਈ। ਜੀ ਦਿਆਲ ਸਿੰਘ ਮਜੀਠੀਆ ਤੇ ਦਿਆਲ ਸਿੰਘ ਲਾਇਬ੍ਰੇਰੀ ਬਹੁਤ ਵੱਡਾ ਕੰਮ ਹੈ, ਇੱਕ ਪੂਰਾ ਇੰਸਟੀਚਿਊਟ, ਪੂਰਾ ਇੱਕ ਰਿਸਰਚ ਇੰਸਟੀਚਿਊਟ ਹੈ ਦਿਆਲ ਸਿੰਘ ਮਜੀਠੀਆ ਦਾ। ਹਾਂਜੀ ਹਾਂ, ਪੰਜਾਬ ਲਈ ਬਹੁਤ ਵੱਡੀ ਦੇਣ ਉਹਨਾਂ ਨੂੰ ਜਦੋਂ ਫਿਰ ਹਿਸਟਰੀ ਸ਼ੁਰੂ ਕੀਤੀ। ਫਿਰ ਸਰ ਗੰਗਾ ਰਾਮ ਦਾ ਹਸਪੀਟਲ ਜਿਹੜਾ ਉਹਨਾਂ ਦੇ ਯਾਦ 'ਚ ਹੈ, ਉਹ ਵੀ ਮੈਂ ਜਾਣਾ ਚਾਹਾਂਗਾ, ਦੇਖਾਂਗਾ। ਫਿਰ ਘੁੰਮਾਂਗਾ ਲਾਹੌਰ ਦੀਆਂ ਬੜੀਆਂ ਯਾਦਾਂ ਨੇ, ਸਟੋਰੀਜ਼ ਨੇ। ਸਾਡੇ ਕਲਚਰ ਦੀ ਉਹ ਹੱਬ ਰਹੀ ਹੈ ਸਾਡੇ ਪੰਜਾਬ ਦੀ ਲਾਹੌਰ ਜੀ, ਹਰ ਸ਼ੋਬੇ ਦੇ। ਉਹ ਵੀ ਦੇਖਣਾ ਚਾਹਾਂਗਾ ਜਿਹਨੇ ਲਾਹੌਰ ਨਹੀਂ। ਇਹ ਅਸੀਂ ਬਚਪਨ 'ਚ ਸੁਣਦੇ ਨੇ ਜੀ। ਸਾਡਾ ਇੱਕ ਚਾਚਾ ਸੀ, ਉਹ ਕਹਿੰਦਾ ਸੀ ਲਾਹੌਰ ਦਾ ਸ਼ੌਕੀਨ ਤੇ ਬੋਝੇ 'ਚ ਗਾਜਰਾਂ। ਉਹ ਬੜੀਆਂ ਹੈ ਜੀ। ਜੀ ਆਇਆਂ ਨੂੰ ਆਖਦੇ ਆ ਸਰ, ਤੁਸੀਂ ਜਦੋਂ ਵੀ ਆਓ ਤੇ ਦਿਲ, ਬਾਹਾਂ ਵੀ ਖੁੱਲੀਆਂ, ਦਿਲ ਵੀ ਖੁੱਲੇ। ਹਰ ਪੰਜਾਬੀ ਇਹ ਚਾਹੁੰਦਾ ਹੈ ਕਿ ਤੁਸੀਂ ਇੱਥੇ ਆਓ। ਔਰ ਆਖਿਰ ਤੇ ਇੱਕ ਜਿਹੜਾ ਮੇਰਾ ਕੁਐਸਚਨ ਹੁੰਦਾ ਹੈ, ਇੱਕ ਸਵਾਲ ਹੁੰਦਾ ਹੈ ਕਿ ਆਮ ਪੰਜਾਬੀ ਜਿਹੜੇ ਸਾਡੇ ਸੁਣਨ ਵਾਲੇ ਨੇ, ਉਹ ਚਾਹੇ ਲਹਿੰਦੇ ਦਾ ਹੈ, ਚਾਹੇ ਚੜ੍ਹਦੇ ਦਾ ਹੈ, ਜਾਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਬੈਠਾ ਜਾਂਦਾ, ਪੰਜਾਬੀ ਪ੍ਰਚਾਰ ਜਿੱਥੇ ਜਿੱਥੇ ਪੰਜਾਬੀ ਕਮਿਊਨਿਟੀ ਹੈ ਉੱਥੇ ਦੇਖਿਆ ਜਾਂਦਾ ਹੈ। ਕੀ ਕੋਈ ਮੈਸੇਜ ਦੇਣਾ ਚਾਹੋਗੇ ਕਿ ਖਾਹਿਸ਼ ਦਿਲ ਦੇ ਵਿੱਚ ਕੀ ਹੈ ਕਿ ਪੰਜਾਬੀ ਔਰ ਪੰਜਾਬ ਇੰਜ ਦੇ ਹੋਵੇ? ਇੱਕ ਤੇ ਜੀ ਆਉਣ ਜਾਣ ਵਾਸਤੇ ਜਿਹੜਾ ਵੀਜ਼ਾ ਹੈ ਨਾ, ਹੁਣ ਮੈਂ ਬਿਲਕੁਲ ਬਾਰਡਰ ਤੇ ਰਹਿਣਾ, ਅਮਰੀਕਾ ਦੇ ਦੂਸਰੇ ਪਾਸੇ ਕੈਨੇਡਾ। ਮੇਰਾ ਹੁਣ ਦਿਲ ਕਰੇ ਮੈਂ ਤੁਹਾਡੀ ਇਹ ਗੱਲਬਾਤ ਤੋਂ ਬਾਅਦ ਹੁਣ ਕੈਨੇਡਾ ਜਾ ਸਕਦਾ, ਸਿਰਫ ਬਾਰਡਰ ਤੇ ਮੈਨੂੰ ਆਪਣਾ ਲਾਇਸੈਂਸ ਹੀ ਦਿਖਾਉਣਾ ਪਏਗਾ। ਪਰ ਥੋੜੀ ਜਿਹੀ ਪ੍ਰੋਬਲਮ ਹੈ ਇਹਨਾਂ ਕਰਕੇ, ਕਿਉਂਕਿ ਕੋਵਿਡ ਕਰਕੇ। ਅਦਰਵਾਈਜ਼ ਜਾਓ ਆਓ, ਉਹ ਤੁਹਾਨੂੰ 2 ਸਵਾਲ ਪੁੱਛਣਗੇ ਕਿੱਥੇ ਜਾ ਰਹੇ ਹੋ, ਕਿੰਨੇ ਚਿਰ ਵਾਸਤੇ ਜਾਣਾ, ਕੋਈ ਚੀਜ਼ ਨਾਲ ਇਹੋ ਜਿਹੀ ਤਾਂ ਨਹੀਂ ਲੈ ਕੇ ਜਾ ਰਹੇ ਜਿਹੜੀ ਕਿ ਉੱਥੇ ਮਨਾ ਹੋਵੇ ਲੈ ਜਾਣੀ। ਉਸ ਤੋਂ ਬਾਅਦ ਤੁਸੀਂ ਘੁੰਮੋ ਫਿਰੋ। ਬਾਰਡਰ ਦੇ ਦੂਸਰੇ ਪਾਸੇ ਸ਼ਹਿਰ ਹੈ ਕੈਨੇਡਾ ਦਾ, ਵਿੰਡਜ਼ਰ। ਠੀਕ, ਉੱਥੇ ਦੋਸਤ ਰਹਿੰਦੇ ਨੇ, ਉਹਨਾਂ ਨੂੰ ਮਿਲ ਕੇ ਸ਼ਾਮ ਦਾ ਖਾਣਾ ਉਹਨਾਂ ਕੋਲ ਖਾ ਕੇ ਵਾਪਸ ਆ ਜਾਂਦੇ ਨੇ। ਇਸ ਤਰ੍ਹਾਂ ਦੀ ਸਾਡਾ ਬਾਰਡਰ ਹੋਣਾ ਚਾਹੀਦਾ। ਇਹ ਦੋਨਾਂ ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ। ਇਹ ਲਾਂਘਾ ਬਣਨ ਨਾਲ ਬਹੁਤ ਫਾਇਦਾ ਹੋਇਆ। ਕਰਤਾਰਪੁਰ ਹੁਣ ਲੋਕੀ ਜਾਂਦੇ ਨੇ, ਉੱਥੇ ਮਿਲਦੇ ਨੇ, ਉੱਥੇ ਇੱਕ ਦੂਜੇ ਨੂੰ ਦੇਖਦੇ ਨੇ, ਤਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਵਰਗੇ ਲੋਕ ਨੇ। ਇਹ ਤਾਂ ਸਾਨੂੰ ਬਹੁਤ ਫਾਇਦਾ ਹੋਇਆ। ਇਹ ਬਹੁਤ ਚੰਗਾ ਕੀਤਾ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਨੇ। ਤੇ ਇਸ ਤਰ੍ਹਾਂ ਦਾ ਮਾਹੌਲ ਬਣਨਾ ਚਾਹੀਦਾ ਤਾਂ ਕਿ ਸਾਡੀਆਂ ਸਾਂਝਾਂ ਵਧਣ, ਆਪਸ ਦੇ ਵਿੱਚ ਬਿਜ਼ਨਸ ਹੋਵੇ ਜੀ, ਤੇ ਇਹ ਆਉਣਾ ਜਾਣਾ ਹੋਵੇ। ਤੁਸੀਂ ਘੁੰਮੋ ਫਿਰੋ ਤੇ ਸ਼ਾਮ ਨੂੰ ਲਾਹੌਰ ਦੀ ਫੂਡ ਮਾਰਕੀਟ 'ਚ ਖਾਣਾ ਖਾ ਕੇ ਦੋਸਤਾਂ ਨਾਲ ਵਾਪਸ ਆਓ। ਇੱਧਰ ਅੰਮ੍ਰਿਤਸਰ ਆਓ ਤੇ ਘੁੰਮੋ ਫਿਰੋ ਤੇ ਵਾਪਸ। ਇਸ ਤਰ੍ਹਾਂ ਦਾ ਇਹ ਬਣਨਾ ਚਾਹੀਦਾ। ਇਹ ਬਿਲਕੁਲ ਇੱਕ ਟਾਈਮ ਆਏਗਾ ਜੀ। ਔਰ ਪੰਜਾਬੀਆਂ ਦੀ ਉਹ ਜਦੋਂ ਕਿਉਂਕਿ ਪੰਜਾਬੀਆਂ ਦੇ ਨਾਲ ਨਾ ਅਜੀਬ ਖੇਡ ਕੀਤੀ ਗਈ ਉਸ ਵੇਲੇ ਦੀ ਸਿਆਸਤਾਂ ਨੇ, ਉਸ ਵੇਲੇ ਦੀ ਐਸਟੈਬਲਿਸ਼ਮੈਂਟ ਨੇ। ਔਰ ਇਹ ਪੰਜਾਬ ਦੀ ਬਰਬਾਦੀ ਦੇ ਵਿੱਚ ਉਹਨਾਂ ਦਾ ਰੋਲ ਤੇ ਹੈ ਹੀ, ਲੇਕਿਨ ਜਿਹੜੇ ਮੋਹਰੇ ਬਣੇ ਉਹ ਪੰਜਾਬੀ ਆਪ ਹੀ ਬਣੇ। ਔਰ ਜਿਸ ਦਿਨ ਪੰਜਾਬੀਆਂ ਨੂੰ ਅਕਲ ਆ ਜਾਏਗੀ ਤੇ ਸਾਰਾ ਕੁਝ ਹੋ ਜਾਏਗਾ। ਔਰ ਉਸ ਅਕਲ ਨੂੰ ਲਿਆਉਣ ਵਾਸਤੇ ਇਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਅਸੀਂ ਸ਼ੁਰੂ ਕੀਤੇ ਹਨ, ਉਹਨਾਂ ਦਾ ਮਕਸਦ ਇਹੀ ਹੈ ਕਿ ਆਮ ਪੰਜਾਬੀ ਨੂੰ ਪਤਾ ਚੱਲੇ ਕਿ ਸਾਡੇ ਨਾਲ ਕੀ ਹੋਈ ਔਰ ਸਾਡਾ ਜਿਹੜਾ ਫਿਊਚਰ ਹੈ ਉਹ ਤਰੱਕੀ ਅਸੀਂ ਕਿਵੇਂ ਕਰ ਸਕਦੇ ਹਾਂ, ਦੁਨੀਆ ਦੇ ਨਾਲ ਅਸੀਂ ਕੰਪੀਟ ਕੀ ਕਰ ਸਕਦੇ ਹਾਂ। ਔਰ ਦੁਨੀਆ ਦੀ ਬਿਊਟੀ ਦੇ ਵਿੱਚ ਪੰਜਾਬੀਆਂ ਦਾ, ਖਾਸ ਕਰ ਜਿਹੜੇ ਸਾਡੇ ਲਹਿੰਦੇ ਦੇ ਪੰਜਾਬੀ ਹਨ ਜਾਂ ਕਿ ਚੜ੍ਹਦੇ ਦੇ ਪੰਜਾਬੀ ਹਨ, ਇਹਨਾਂ ਦਾ ਕੋਈ ਰੋਲ ਨਹੀਂ ਹੈ। ਇਹ ਅਜੀਬ ਦੌਲੇਸ਼ਾਹੀ ਚੂਹੇ ਬਣ ਗਏ, ਨਾ ਕੋਈ ਇਹਨਾਂ ਦੇ ਅੰਦਰ ਕ੍ਰੀਏਟਿਵਿਟੀ ਰਹੀ ਹੈ, ਜਿਹੜੀ ਉਹ ਕਲਾਸਿਕ ਦੀ ਰਵਾਇਤ ਇੱਥੇ ਚੱਲੀ ਆ ਰਹੀ ਸੀ ਸੂਫੀਆਂ ਗੁਰੂਆਂ ਦੀ। ਸੋ ਇਹ ਚੀਜ਼ਾਂ ਡਿਸਕਸ ਕੀਤੇ ਆ, ਸ਼ਾਇਦ ਇਹ ਆਪਣੇ ਪਿਛੋਕੜ ਨਾਲ ਜੁੜਨ ਔਰ ਦੇਖਣ ਕਿ ਕਿਤਨਾ ਸ਼ਾਨਦਾਰ ਮਾਜ਼ੀ ਇੱਕ ਕੌਮ ਦਾ ਹੈ ਔਰ ਇਸ ਕੌਮ ਦਾ ਹੁਣ ਫਿਊਚਰ ਕੀ ਹੈ। ਇਹ ਜਦੋਂ ਇਹ ਸੋਚਣਗੇ ਤੇ ਸ਼ਾਇਦ ਕੁਝ ਐਸਾ ਰਸਤਾ ਨਿਕਲੇ ਜਿਹਦੀ ਸਾਨੂੰ ਲੋੜ ਹੈ ਔਰ ਪੰਜਾਬ ਦੀ ਤਰੱਕੀ ਉਸ ਦੇ ਵਿੱਚ ਲੁਕੀ ਹੋਈ ਹੈ। ਸ਼ੁਕਰੀਆ ਗੁਰਮੀਤ ਸਾਹਿਬ, ਤੁਸੀਂ ਟਾਈਮ ਦਿੱਤਾ। ਅਸੀਂ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ, ਬਲਕਿ ਤੁਹਾਨੂੰ ਇਹ ਤੇ ਪ੍ਰੋਗਰਾਮ ਅਸੀਂ ਸ਼ਾਰਟ ਜਿਹਾ ਕੀਤਾ, ਤੁਹਾਨੂੰ ਥਕਾਉਂਦੇ ਰਹਾਂਗੇ ਬਹੁਤ ਸਾਰੇ ਟਾਪਿਕਸ ਤੇ। ਮਿਹਰਬਾਨੀ। ਫਿਰ ਮੈਨੂੰ ਵੀ ਤਿਆਰੀ ਕਰਨੀ ਪਏਗੀ ਤਾਂ ਕਿ ਤੁਹਾਡੀ ਨਾਲ ਗੱਲਬਾਤ ਕਰਨ ਲਈ ਫਿਰ ਮੇਰੇ ਕੋਲ ਵੀ ਥੋੜੀ ਬਹੁਤ ਇਹੋ ਜਿਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਹਿਮਦ ਸਾਹਿਬ, ਤੁਸੀਂ ਮੈਨੂੰ ਸਾਰੇ ਪੰਜਾਬੀਆਂ ਦੇ ਨਾਲ ਮੁਖਾਤਬ ਕਰ ਦਿੱਤਾ, ਸਾਰਿਆਂ ਨਾਲ ਮਿਲਾ ਦਿੱਤਾ। ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਮੁਹੱਬਤ ਸਰ, ਥੈਂਕ ਯੂ।